Sonata ਮੁਲਕ ਦਾ ਇੱਕ ਬਾਦਸ਼ਾਹ ਸੀ ਤੇ ਉਹਨੂੰ ਨਾ ਆਦਤ ਸੀ ਆਪਣੇ ਜਿਹੜਾ ਸ਼ਹਿਰ ਦੇ ਵਿੱਚ ਕੇਸ ਪੜ੍ਹਨ ਕੇ ਤਹਿਵਾਨ ਦੇ ਵਿੱਚ ਕੰਮ ਕਰ ਤੇ ਇੱਕ ਦਿਨ ਉਹ ਆਪਣੇ ਵਜ਼ੀਰ ਨੂੰ ਕਹਿੰਦਾ ਆਪਣੇ ਸਿਪਾਹੀ ਨੂੰ ਕਹਿੰਦਾ ਕਿ ਯਾਰ ਆਵਾਮ ਦੇ ਵਿੱਚ ਚੱਕੀ ਕੇਸ ਬਦਲ ਕੇ ਆਵਾਮ ਦੇ ਵਿੱਚ ਚੱਲੀਏ ਤੇ ਇਸੇ ਤਰ੍ਹਾਂ ਕੇਸ ਬਦਲ ਕੇ ਸ਼ਹਿਰ ਚ ਨਿਕਲਦਾ ਤੇ ਜਦੋਂ ਸ਼ਹਿਰ ਚ ਜਾਂਦਾ ਰੋਡ ਤੇ ਫੁੱਲ ਪਾਉਂਦੇ ਤੇ ਬੰਦਾ ਮਰਿਆ ਪਿਆ ਉਹਨੂੰ ਚਲਾਉਂਦਾ ਹੁੰਦਾ ਤੇ ਚੰਦਾ ਨਹੀਂ ਹੈਗਾ ਤੇ ਜਿਹੜੇ ਰਾਹਗੀਰ ਲੰਘਦੇ ਹੁੰਦੇ ਸ਼ਹਿਰ ਦੇ ਬੰਦੇ ਉਹਨਾਂ ਨੂੰ ਪੁੱਛਦਾ ਹੁੰਦਾ ਕਿ ਇਹ ਕੀ ਹੈ ਬੰਦਾ ਮਰਿਆ ਪਿਆ ਤੁਹਾਨੂੰ ਪਤਾ ਨਹੀਂ ਉਹ ਕਹਿੰਦੇ ਸਾਨੂੰ ਪਤਾ ਤੇ ਮਰਿਆ ਹੈ ਤੇ ਨਹੀਂ ਨਤਾ ਮਰ ਗਿਆ ਸਾਨੂੰ ਪਤਾ ਹੈ ਉਹਨੇ ਕਿਹਾ ਤੁਸੀਂ ਇਹਨੂੰ ਚੱਕਦੇ ਨਹੀਂ ਸੰਭਾਲਦੇ ਉਹਨੇ ਕਿਹਾ ਵੀ ਇਹ ਬੜਾ ਜ਼ਾਲਿਮ ਸੀ ਇਹ ਬੜਾ ਸ਼ਰਾਬੀ ਸੀ ਕਿ ਉਹ ਦੂਸਰੀਆਂ ਔਰਤਾਂ ਦੇ ਅੱਡੇ ਤੇ ਜਾਂਦਾ ਸੀ ਇਸੇ ਤਰ੍ਹਾਂ ਕਰਦਿਆਂ ਉਹਨਾਂ ਨੇ ਚੱਕਿਆ ਉਹਦੇ ਘਰ ਦਾ ਪਤਾ ਕੀਤਾ ਘਰ ਦਾ ਪਤਾ ਕਰਕੇ ਤੇ ਜਦੋਂ ਉਹਦੇ ਘਰ ਪਹੁੰਚੇ ਸੁਖਮਨੀ ਬੇਗਮ ਨੂੰ ਪੁੱਛਿਆ ਦੱਸਿਆ ਬੇਗਮ ਨੇ ਦੇਖਿਆ ਤੇ ਬੋਲੋਂ ਪਿੱਟਣ ਤੇ ਬੇਗਮ ਨੂੰ ਉਹਨੂੰ ਪੁੱਛਦੇ ਆ ਵੀ ਇਹ ਸਾਰੀ ਦੁਨੀਆ ਹੈ ਜੀ ਕਹਿ ਰਹੀ ਹੈ ਤੇ ਇਹ ਵਾਕਈ ਇਸੇ ਤਰ੍ਹਾਂ ਬੇਗਮ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਸੀ ਇਹਨਾਂ ਨੂੰ ਪਤਾ ਹੈ ਬੜਾ ਵਲੀ ਅੱਲਾ ਸੀ ਇੱਕ ਬੜਾ ਨੇਕ ਬੰਦਾ ਸੀ ਲੇਕਿਨ ਜਿਹੜੇ ਇਹਦੇ ਕੰਮ ਸੀ ਨਾ ਇਹਦੇ ਕੰਮਾਂ ਨੂੰ ਵੇਖ ਕੇ ਮੈਂ ਵੀ ਕਹਿੰਦੀ ਸੀ ਕਿ ਤੁਹਾਨੂੰ ਦੁਨੀਆ ਨੇ ਕਹਿਣਾ ਕਿ ਬੜਾ ਜ਼ਾਨੀ ਹੈ ਤੇ ਦੂਸਰੀਆਂ ਉਹ ਨੰਬਰ ਔਰਤਾਂ ਦੇ ਅੱਗੇ ਨਹੀਂ ਜਾਂਦਾ ਇਹ ਸ਼ਰਾਬ ਖਾਣੇ ਜਾਂਦਾ ਇਹ ਜੂਆ ਖਾਣੇ ਜਾਂਦਾ ਤੇ ਪਰ ਉਹ ਕਹਿੰਦੇ ਵੀ ਇਹ ਬੜਾ ਬੜੀ ਅੱਲਾ ਸੀ ਮੈਂ ਇਹਨੂੰ ਜਾਣਦੀ ਉਹਨਾਂ ਨੇ ਕਿਹਾ ਕਿਵੇਂ ਉਹਨੇ ਕਿਹਾ ਮਿਹਨਤ ਮਜ਼ਦੂਰੀ ਕਰਦਾ ਸ਼ਾਮ ਨੂੰ ਜਿੰਨੇ ਕੁ ਹਸਬੇ ਜ਼ਰੂਰਤ ਇਹਨੂੰ ਹੁੰਦੀ ਸੀ ਨਾ ਇਹਦੀ ਔਕਾਤ ਦੇ ਮੁਤਾਬਕ ਇਹਦੀ ਕਮਾਈ ਦੇ ਮੁਤਾਬਕ ਇਹ ਸ਼ਰਾਬ ਖਾਣੇ ਜਾਂਦਾ ਸੀ ਉਨੀ ਸ਼ਰਾਬ ਲਿਆਣ ਕੇ ਨਾ ਤੇ ਘਰ ਚ ਪੋਇਆ ਕੰਨਿਆ ਸੀ ਤੇ ਪੋਏ ਚ ਲਿਆਣ ਕੇ ਰੋਲ ਦਿੰਦਾ ਸੀ ਪੋਏ ਚ ਲਿਆਣ ਕੇ ਰੋਲ ਕੇ ਤੇ ਰੱਬ ਵੱਲ ਨੂੰ ਮੂੰਹ ਕਰਕੇ ਕਹਿੰਦਾ ਸੀਗਾ ਕਿ ਯਾ ਅੱਲਾ ਪਾਕ ਕਿਸੇ ਦੇ ਹਿੱਸੇ ਦੀ ਜ਼ਰੂਰੀ ਹੈ ਕੋਈ ਤੇ ਪਰਿਆਈ ਤੋਂ ਬਚਿਆ ਹੈ ਇਸੇ ਤਰ੍ਹਾਂ ਉਹ ਇੱਕ ਦਿਨ ਸ਼ਰਾਬ ਖਾਣੇ ਜਾਂਦਾ ਇੱਕ ਦਿਨ 2 ਨੰਬਰ ਔਰਤਾਂ ਦੇ ਅੱਡੇ ਤੇ ਜਾਂਦਾ ਆਪਣੀ ਜਿਹੜੀ ਦਿਹਾੜੀ ਲਾਉਂਦਾ ਸੀ ਜਿੰਨੇ ਕੁ ਜਿਹਦੇ ਕੋਲ ਹਸਬੇ ਜ਼ਰੂਰਤ ਪੈਸੇ ਮੁੱਦੇ ਸੀ ਆਪਣੀ ਔਕਾਤ ਦੇ ਮੁਤਾਬਿਕ ਉਹ ਜਾ ਕੇ 2 ਨੰਬਰ ਔਰਤਾਂ ਨੂੰ ਲੈ ਕੇ ਨਾ ਤੇ ਉਹਨਾਂ ਨੂੰ ਕਹਿੰਦਾ ਸੀ ਕਿ ਇਹਨਾਂ ਲਈ ਤੁਸੀਂ ਇਹ ਕੰਮ ਕਰਦੀਆਂ ਨਾ ਜ਼ਨਾ ਕਰਦੀਆਂ ਗਨਾਹ ਕਰਦੀਆਂ ਤੇ ਤੁਸੀਂ ਇਹ ਜਿਹੜਾ ਨਾ ਕੁੰਡੀ ਲਾ ਉਹਨਾਂ ਨੂੰ ਪੈਸੇ ਦੇ ਕੇ ਕਿ ਇਹ ਕੁੰਡੀ ਲਾ ਲਓ ਕੁੰਡੀ ਲਾ ਕੇ ਤੇ ਉਹ ਜਦੋਂ ਆਪਣਾ ਜਾਂਦੀਆਂ ਸੀ ਘਰ ਆ ਜਾਂਦਾ ਸੀ ਘਰ ਆਣ ਕੇ ਆਪਣਾ ਫਿਰ ਕੱਪ ਕੇ ਦੁਆ ਕਰਦਾ ਸੀ ਯਾ ਅੱਲਾ ਬਾਬੇ ਕੋਈ ਤੇ ਪਰਿਆਈ ਤੋਂ ਬੱਚਾ ਤੋਂ ਹੀ ਜੇ ਉਹਦੀ ਬੇਗਮ ਕਹਿੰਦੀ ਕਿ ਜਦੋਂ ਮੈਂ ਉਹਨੂੰ ਕਹਿੰਦੀ ਸੀ ਕਿ ਤੁਹਾਨੂੰ ਵੇਖ ਕੇ ਜਦੋਂ ਦੁਨੀਆ ਗੱਲਾਂ ਕਰਦੀ ਹੈ ਉਹਨੇ ਕਿਹਾ ਜਦੋਂ ਮੈਂ ਮਰਨਾ ਨਾ ਜਦੋਂ ਮੈਂ ਮਰਨਾ ਤੇ ਇਲਾਕੇ ਦਾ ਜਿਹੜਾ ਬਾਦਸ਼ਾਹ ਹੋਇਆ ਫਕਤ ਦਾ ਬਾਦਸ਼ਾਹ ਹੋਇਆ ਬੜੇ ਬੜੇ ਉਲਮਾ ਕਰਾਮ ਮੇਰਾ ਜਿਹੜਾ ਨਾ ਜਨਾਜ਼ਾ ਪੜ੍ਹਾਉਂਦੇ ਔਰਤ ਨਾਲੇ ਉਹਦੀ ਬੇਗਮ ਰੋਂਦੀ ਹੈ ਤੇ ਨਾਲੇ ਉਹਨੂੰ ਇਹ ਗੱਲਾਂ ਬਾਦਸ਼ਾਹ ਨੂੰ ਦੱਸ ਰਹੀ ਹੈ ਤੇ ਬਾਦਸ਼ਾਹ ਨੇ ਰੋਂਦਿਆਂ ਉਹਨੂੰ ਜਵਾਬ ਦਿੱਤਾ ਕਿ ਫਕਤ ਦਾ ਬਾਦਸ਼ਾਹ ਬੀਬੀ ਮੈਂ ਹੀ ਕੱਲ ਜਿਹੜਾ ਕਹਿੰਦਾ ਅਸੀਂ ਜਨਾਜ਼ਾ ਕਰਵਾਵਾਂਗੇ ਤੇ ਇਹਦੇ ਜਨਾਜ਼ੇ ਦੇ ਵਿੱਚ ਮੈਂ ਆਪ ਸ਼ਿਰਕਤ ਕਰਾਂ ਆਪ ਆਵਾਂਗਾ ਬੜੇ ਬੜੇ ਉਲਮਾ ਕਰਾਮ ਆਏ ਉਹਦੇ ਜਨਾਜ਼ਾ ਪੜ੍ਹਨ ਵਾਸਤੇ ਬਾਦਸ਼ਾਹ ਫਕਤ ਦਾ ਜਿਹੜਾ ਬਾਦਸ਼ਾਹ ਸੀ ਉਹ ਆਇਆ ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਕਿ ਕਿਸੇ ਨੂੰ ਵੀ ਦਰੇ ਹਕੀਕਤ ਦਾ ਨਹੀਂ ਸੀ ਪਤਾ ਪਰਦੇ ਦੇ ਪਿੱਛੇ ਕੀ ਹੋ ਗਿਆ
ਲੇਕਿਨ ਉਹ ਆਪਣੀ ਗੱਲ ਤੇ ਸੱਚਾ ਸੀ, ਆਪਣੀ ਬਾਤ ਤੇ ਵੀ ਸੱਚਾ ਸੀ। ਉਹ ਜੋ ਕਰਦਾ ਸੀ ਸਹੀ ਕਰਦਾ ਸੀ। ਦੁਨੀਆ ਉਹਨੂੰ ਜਾਂਦੇ ਨੂੰ ਵੇਖਦੀ ਸੀ, ਇਹ ਨਹੀਂ ਸੀ ਵੇਖਦੀ ਕਿ ਇਹ ਕੀ ਕਰ ਰਿਹਾ। ਬੰਦਾ ਜਿਹੜਾ ਜਾਂਦਾ ਸੀ ਨਾ, ਉਹਨੂੰ ਅੱਡੇ ਤੇ ਜਾਂਦੇ ਆ ਜਾਂ ਸ਼ਰਾਬ ਖਾਨੇ ਜਾਂਦੇ ਆ, ਕੋਈ ਵੀ ਵੇਖਦਾ ਸੀ ਤੇ ਉਹਨੂੰ ਕੋਈ ਵੀ ਬਰਦਾਸ਼ਤ ਨਹੀਂ ਸੀ। ਤੇ ਹਮੇਸ਼ਾ ਯਾਰ ਆਪਣਾ ਜਿਹੜਾ ਨਾ ਹੋਏ ਕੋਈ ਵੀ ਗੱਲ, ਉਹਦੀ ਪਹਿਲੇ ਦਰੇ ਹਕੀਕਤ ਤੱਕ ਜਾਇਆ ਕਰੋ। ਇਹ ਨਹੀਂ ਕਿ ਜਿੰਨੇ ਸੁਣਾਈ ਗੱਲ ਉਹਦੇ ਨਾਲ ਤੁਰ ਪਏ, ਜਿਵੇਂ ਕਿਸੇ ਨੇ ਦੱਸਿਆ ਉਹਦੇ ਪਿੱਛੇ ਹੀ ਲੱਗ ਗਏ। ਪਹਿਲੇ ਕੋਈ ਵੀ ਗੱਲ ਆ ਉਹਦੀ ਹਕੀਕਤ ਦਾ ਜਾਣਿਆ ਕਰੋ। ਉਹਦੀ ਜਿਹੜੀ ਹਕੀਕਤ ਹੁੰਦੀ ਹੈ ਨਾ, ਉਹਦੀ ਤਹਿ ਤੱਕ ਜਾਇਆ ਕਰੋ। ਇਸੇ ਤਰ੍ਹਾਂ ਕਰਦਿਆਂ ਕਰਾਉਂਦੇ ਆ, ਕਿਉਂਕਿ ਕਿਸੇ ਦੀ ਗੱਲ ਪਿੱਛੇ ਲੱਗ ਕੇ ਨਾ ਆਪਣਾ ਜਿਹੜਾ ਨਹੀਂ, ਆਪਣਾ ਵਕਤ ਬਰਬਾਦ ਕਰੀਦਾ, ਆਪਣਾ ਨੁਕਸਾਨ ਨਹੀਂ ਕਰੀਦਾ। ਕੋਈ ਵੀ ਵਕਤ ਹੋਵੇ, ਚੰਗਾ ਹੋਵੇ ਮਾੜਾ ਹੋਵੇ, ਉਹਦੀ ਤਰ੍ਹਾਂ ਹਕੀਕਤ ਤੱਕ ਜਾਈਦਾ ਹੁੰਦਾ। ਜਿਹੜਾ ਕਿਸੇ ਦੇ ਪਿੱਛੇ ਨਹੀਂ ਗੱਲੀਦਾ ਹੁੰਦਾ। ਹੱਸਦੇ ਰਹੋ ਤੇ ਵਸਦੇ ਰਹੋ, ਰਾਜ਼ੀ ਰਹੋ।